ਐਟਮੋਸਫੇਰਿਕ ਰਿਵਰ ਦੇ ਨਾਲ-ਨਾਲ ਜੋ ਇੰਨੀ ਤੇਜ਼ ਹਨੇਰੀ ਆ, ਹਵਾਵਾਂ ਆ, ਉਸ ਨੇ ਪੂਰੀ ਬੇ ਏਰੀਏ ਦੇ ਵਿੱਚ ਤਬਾਹੀ ਮਚਾਈ ਹੋਈ ਆ। ਬੇ ਏਰੀਏ ਦੇ ਵਿੱਚ ਜੋ ਹਵਾਵਾਂ ਆ 97 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਚੱਲੀਆਂ, ਜਿਹਦੇ ਨਾਲ ਬਹੁਤ ਸਾਰੇ ਵੱਡੇ ਟਰੀ ਡਿੱਗ ਪਏ ਤੇ ਕਈ ਜਗ੍ਹਾ ਤੇ ਜੋ ਖੰਭੇ ਤੇ ਤਾਰਾਂ ਆ, ਉਹ ਵੀ ਡਿੱਗ ਪਈਆਂ। ਤੇ ਇਸ ਤੋਂ ਬਿਨਾਂ ਲਿਵਰਮੋਰ ਤੋਂ ਖਬਰ ਇਹ ਆ ਰਹੀ ਵੀ ਲਿਵਰਮੋਰ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਉੱਡ ਗਈਆਂ ਤੇ ਵੱਡੇ-ਵੱਡੇ ਜੋ ਟਰੀ ਆ ਉਹ ਡਿੱਗ ਪਏ ਹੈਗੇ ਆ। ਸੋ ਕੋਪਰਟੀਨੋ ਜੋ ਬੇ ਏਰੀਏ ਦੇ ਵਿੱਚ ਟਾਊਨ ਆ, ਉੱਥੇ ਲਗਭਗ ਸਾਰੇ ਦਾ ਸਾਰਾ ਟਾਊਨ ਬਿਨਾਂ ਬਿਜਲੀ ਤੋਂ ਸੀ, ਕਿਉਂਕਿ ਉੱਥੇ ਟਰੀ ਡਿੱਗ ਪਏ ਜਿਨ੍ਹਾਂ ਦੇ ਨਾਲ ਤਾਰਾਂ ਜਿਹੜੀਆਂ ਉਹ ਵੀ ਟੁੱਟ ਗਈਆਂ। ਤੇ ਇੱਥੇ ਤੱਕ ਗੱਲ ਚਲੇ ਗਈ ਸੈਨ ਫਰਾਂਸਿਸਕੋ ਏਅਰਪੋਰਟ ਨੇ ਜਿਹੜੀਆਂ ਫਲਾਈਟਸ ਆਉਂਦੀਆਂ ਸੀਆਂ ਉਹਨਾਂ ਨੂੰ ਇਨਬਾਊਂਡ ਫਲਾਈਟਸ ਨੂੰ ਰੋਕਣ ਲਈ ਨਾ ਕਰ ਦਿੱਤੀ ਵੀ ਤੁਸੀਂ ਜਾਂ ਤਾਂ ਓਕਲੈਂਡ ਜਾਂ ਹੋਰ ਕਿਸੇ ਏਅਰਪੋਰਟ ਤੇ ਉਤਰੋ, ਜਿਹਦੇ ਨਾਲ ਬਹੁਤ ਸਾਰੀਆਂ ਫਲਾਈਟਸ ਜੋ ਆ ਉਹ ਡਿਲੇ ਹੋ ਗਈਆਂ। 345 ਦੇ ਕਰੀਬ ਜੋ ਫਲਾਈਟਸ ਆ ਉਹ ਡਿਲੇ ਹੋਈਆਂ ਹੈਗੀਆਂ। ਸੈਨ ਫਰਾਂਸਿਸਕੋ ਏਅਰਪੋਰਟ ਦੇ ਉੱਤੇ ਜੋ ਹਵਾਵਾਂ ਆ, ਹਵਾ ਉਹ 74 ਮੀਲ ਪਰ ਆਵਰ ਦੇ ਹਿਸਾਬ ਨਾਲ ਤੇਜ਼ ਚੱਲ ਰਹੀ ਸੀ। ਸੋ ਜਹਾਜ਼ ਨੂੰ ਉਡਣ ਦੇ ਲਈ ਬਹੁਤ ਜਿਹੜਾ ਔਖਾ ਸੀ, ਜਾਂ ਉਤਰਨ ਦੇ ਲਈ ਵੀ ਜਿਹੜਾ ਬਹੁਤ ਔਖਾ ਸੀ। ਸੋ ਇਹਦੇ ਨਾਲ ਜਿਹੜਾ ਟ੍ਰੈਫਿਕ ਆ ਏਅਰਪੋਰਟ ਦੇ ਉੱਤੇ ਉਹ ਬੜਾ ਮੈਸਅਪ ਹੋਇਆ। ਲੋਕਾਂ ਦੀਆਂ ਫਲਾਈਟਸ ਲੇਟ ਹੋ ਗਈਆਂ, ਕਈਆਂ ਨੂੰ ਇਹ ਵੀ ਨਹੀਂ ਪਤਾ ਲੱਗਾ ਵੀ ਕਿੱਥੇ ਜਾ ਕੇ ਜਿਹੜਾ ਉਹਨੇ ਉਤਰਨਾ ਹੈਗਾ। ਇਹ ਉਹਨਾਂ ਨੇ 2 ਵਜੇ ਤੱਕ ਕੀਤਾ ਸੀ, ਉਸ ਤੋਂ ਬਾਅਦ ਹਜੇ ਉਹਨੇ ਅਪਡੇਟ ਨਹੀਂ ਕੀਤੀ। 74 ਮਾਈਲਸ ਪਰ ਆਵਰ ਜੋ ਹਵਾਵਾਂ ਆ ਉਹ ਏਅਰਪੋਰਟ ਦੇ ਉੱਤੇ ਅੱਜ ਰਿਕਾਰਡ ਕੀਤੀਆਂ ਗਈਆਂ ਤੇ ਪੂਰੀ ਤਰ੍ਹਾਂ ਸੈਨ ਫਰਾਂਸਿਸਕੋ ਦਾ ਜੋ ਏਅਰਪੋਰਟ ਆ ਉਹਦੇ ਉੱਤੇ ਜੋ ਫਲਾਈਟਸ ਜਾਂਦੀਆਂ ਆ ਆਉਂਦੀਆਂ ਆ ਉਹ ਡਿਲੇ ਹੋਈਆਂ ਤੇ ਬਹੁਤ ਸਾਰੀਆਂ ਫਲਾਈਟਸ ਜਿਹੜੀਆਂ ਮਿਸ ਹੋ ਗਈਆਂ ਲੋਕਾਂ ਦੀਆਂ। ਜੀ ਬਿਲਕੁਲ। ਸੋ ਕਾਫੀ ਸਥਿਤੀ ਜਿਹੜੀ ਉਹ ਮਾੜੀ ਜਿਹੜੀ ਓਵਰਆਲ ਰਹੀ। 155 ਮਿੰਟ ਦਾ ਐਵਰੇਜ ਡਿਲੇ ਸੈਨ ਫਰਾਂਸਿਸਕੋ ਏਅਰਪੋਰਟ ਦੇ ਉੱਤੇ ਦੇਖਿਆ ਗਿਆ। ਕਈ ਘੰਟਿਆਂ ਤੱਕ ਕਈ ਜਿਹੜੀਆਂ ਫਲਾਈਟਾਂ ਆ ਉਹ ਨਾ ਉੱਡਣ ਵਿੱਚ ਨਾ ਉਤਰਨ ਵਿੱਚ ਕਾਮਯਾਬ ਸੀ। ਬੇ ਬ੍ਰਿਜ ਦੇ ਉੱਤੇ ਟਰੱਕ ਵੀ ਉਲਟੇ। ਇੰਨੀ ਤੇਜ਼ ਹਵਾਵਾਂ ਜਿਹੜੀਆਂ ਉਹ ਦੇਖੀਆਂ ਗਈਆਂ। ਰਿਚਮੰਡ ਦੇ ਜਿਹੜੇ ਸੈਨ ਰਫਾਲ ਬ੍ਰਿਜ, ਗੋਲਡਨ ਗੇਟ ਬ੍ਰਿਜ ਦੇ ਉੱਤੇ ਜਿਹੜੀ ਵਿੰਡ ਐਡਵਾਈਜ਼ਰੀ ਜਾਰੀ ਕੀਤੀ ਗਈ ਸੀਗੀ, ਟਰੱਕ ਵੀ ਜਿਹੜੇ ਉੱਥੇ ਉਲਟ ਗਏ। ਜਿਹੜੇ ਸੈਮੀ ਟਰੱਕਸ ਆ ਉਹ ਵੀ ਉਧਰ ਵੱਡੀਆਂ ਇਮਾਰਤਾਂ ਦੇ ਜਿਹੜੇ ਗਲਾਸ ਆ ਉਹ ਟੁੱਟ ਕੇ ਡਿੱਗਣੇ ਜਿਹੜੇ ਆ ਸੈਨ ਫਰਾਂਸਿਸਕੋ ਜੀ ਦੀਆਂ ਹਾਈ ਰਾਈਜ਼ ਬਿਲਡਿੰਗਸ ਤੋਂ ਜਿਹੜੇ ਉਹ ਸ਼ੁਰੂ ਹੋਏ। 1.5 ਲੱਖ ਤੋਂ ਵੱਧ PG&E ਦੇ ਕਸਟਮਰਸ ਬਿਜਲੀ ਤੋਂ ਬਗੈਰ ਜਿਹੜੇ ਉਹ ਰਹੇ ਸੀਗੇ। ਲਗਾਤਾਰ 10 ਦਿਨ ਮੀਂਹ, ਹਨੇਰੀ, ਝੱਖੜ ਜਿਹੜਾ ਆ ਬੇ ਏਰੀਏ ਨੂੰ ਝੱਲਣਾ ਪਿਆ ਆ। ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਦਿਨ ਹੁਣ ਸੁੱਕੇ ਜਿਹੜੇ ਉਹ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਆ। 555 ਕਰਕੇ ਜਿਹੜੀ ਬਿਲਡਿੰਗ ਆ ਸੈਨ ਫਰਾਂਸਿਸਕੋ 'ਚ, ਉੱਥੇ 43ਵੇਂ ਮਾਲੇ ਦੀਆਂ 2 ਜਿਹੜੀਆਂ ਵਿੰਡੋਜ਼ ਆ ਉਹ ਟੁੱਟ ਕੇ ਡਿੱਗ ਗਈਆਂ ਤੇ ਖੁਸ਼ਕਿਸਮਤੀ ਦੇ ਨਾਲ ਕਿਸੇ ਦੇ ਨਹੀਂ ਵੱਜੀਆਂ ਤੇ ਕਿਸੇ ਦੀ ਇੰਜਰੀ ਜਿਹੜੀ ਆ ਉਹ ਨਹੀਂ ਹੋਈ ਹੈਗੀ। ਸੋ ਸੈਨ ਫਰਾਂਸਿਸਕੋ ਫਾਇਰ ਫਾਈਟਰਸ ਨੇ ਕਿਹਾ ਆ ਵੀ ਸ਼ੈਲਟਰ ਇਨ ਪਲੇਸ ਤੇ ਇਵੈਕੂਏਸ਼ਨ ਆਰਡਰਸ ਜਿਹੜੇ ਆ ਉਹ ਅੱਜ ਮੰਗਲਵਾਰ ਤੱਕ ਉਹ ਰਹਿਣਗੇ ਤਾਂ ਜੋ ਬਚਿਆ ਜਾਵੇ। ਸੋ ਜਿੱਦਾਂ ਟਰੀਜ਼ ਦਾ ਤੁਸੀਂ ਦੱਸਿਆ ਹੀ ਆ ਵੀ ਉਹਦੇ ਵੀ ਬਹੁਤ ਬੁਰੇ ਹਾਲ ਹੋਏ। 280 ਜਿਹੜਾ ਸਾਊਥ ਬਾਉਂਡ ਆ ਉਸ ਦਾ ਕੁਝ ਹਿੱਸਾ ਮਿਲਬਰੇ ਡਰਾਈਵ 92 ਹਾਈਵੇ ਨਾਲੇ ਜਿਹੜਾ ਆ ਉੱਥੇ ਵੀ ਹਾਫ ਮੂਨ ਬੇ ਵੱਲ ਨੂੰ ਬੰਦ ਜਿਹੜਾ ਹੋ ਰਿਹਾ ਸੀਗਾ ਰੁੱਖ ਡਿੱਗਣ ਦੇ ਕਰਕੇ। ਸੋ ਸਥਿਤੀ ਓਵਰਆਲ ਅੱਜ ਕਾਫੀ ਜ਼ਿਆਦਾ ਜਿਹੜੀ ਆ ਉਹ ਨਾਜ਼ੁਕ ਰਹੀ ਆ। ਜਿਹੜਾ ਦੱਸ ਰਹੇ ਸੀਗੇ ਵੀ ਉੱਤੋਂ ਡਿੱਗ ਰਹੇ ਸੀਗੇ ਗਲਾਸ, ਉਹ ਇੱਕ ਬੰਦੇ ਨੇ ਦੱਸਿਆ ਵੀ ਉਹ ਗੱਡੀ 'ਚ ਸੀਗਾ ਤੇ ਉਹਦੀ ਗੱਡੀ ਦੇ ਉੱਤੇ ਆ ਕੇ ਜਿਹੜਾ ਉਹ ਗਲਾਸ ਜ਼ਰੂਰ ਡਿੱਗਾ ਆ। ਬਿਗ ਰਿਗ ਜਿਹੜੇ ਆ ਉਹ ਵੀ ਉੱਥੇ ਉਲਟੇ ਜਿਹੜੇ ਉਹ ਹੈਗੇ ਆ। ਸੋ ਓਵਰਆਲ ਬੇ ਏਰੀਏ ਦੇ ਲਈ ਹਰਜੋਤ ਸਿੰਘ ਜੀ ਅੱਜ ਦਾ ਦਿਨ ਕਾਫੀ ਕਹਿ ਸਕਦੇ ਹਾਂ ਵੀ ਹੜਕੰਪ ਵਾਲਾ ਰਿਹਾ ਹੈਗਾ ਆ। 2,75,000 ਦੇ ਕਰੀਬ ਲੋਕ ਬਿਜਲੀ ਤੋਂ ਬਿਨਾਂ ਅੱਜ ਰਹੇ ਆ। ਬੇ ਏਰੀਏ 'ਚ 93 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਚੱਲੀਆਂ ਆ। ਜਿਹੜਾ ਟਾਵਰ ਦੀ ਆਪਾਂ ਗੱਲ ਕਰਦੇ ਆ ਉਸ ਨੂੰ ਜਿਹੜਾ ਟਰੰਪ ਆਰਗੇਨਾਈਜੇਸ਼ਨ ਉਸ ਟਾਵਰ ਨੂੰ ਓਨ ਕਰਦੀ ਆ ਤੇ ਬੜਾ ਇਹ ਪੋਪੂਲਰ ਟਾਵਰ ਹੈਗਾ। ਕਈ ਮੂਵੀਜ਼ ਦੇ ਵਿੱਚ ਵੀ ਇਹ ਜਿਹੜਾ ਟਾਵਰ ਆਇਆ ਹੈਗਾ, ਜਿਸ ਤਰ੍ਹਾਂ ਡਰਟੀ ਹੈਰੀ, ਟਾਵਰਿੰਗ ਇਨਫਰਨੋ, ਸਕਾਈ ਕਰੈਪਰ ਵੈਸਟ, ਮਿਸੀਸੀਪੀ ਤੋਂ ਇੱਧਰ ਜਿਹੜਾ ਸਭ ਤੋਂ ਉੱਚਾ
ਇਹ ਟਾਵਰ ਆ। ਇਹਦੇ ਕਰਕੇ ਸੈਨ ਫਰਾਂਸਿਸਕੋ ਦੇ ਵਿੱਚ ਫਿਰ ਟ੍ਰੈਫਿਕ ਨੂੰ ਬਹੁਤ ਬੁਰਾ ਅਸਰ ਪਿਆ, ਕਿਉਂਕਿ ਜਦੋਂ 43rd ਫਲੋਰ ਜਿਹੜੀ 43ਵੀਂ ਫਲੋਰ ਆ ਉੱਥੇ ਦੇ ਸ਼ੀਸ਼ੇ ਟੁੱਟ ਕੇ ਡਿਗੇ, ਤੇ ਫਿਰ ਕਰਨੀ ਪਾਈਨ ਜੋ ਸਟਰੀਟਸ ਹੈਗੀਆਂ ਕੈਲੀਫੋਰਨੀਆ ਸੈਨ ਫਰਾਂਸਿਸਕੋ ਦੇ ਡਾਊਨਟਾਊਨ 'ਚ, ਉਹਨਾਂ ਨੂੰ ਬੰਦ ਕਰਕੇ ਫਿਰ ਟ੍ਰੈਫਿਕ ਨੂੰ ਪੁਲਿਸ ਨੂੰ ਡਾਇਵਰਟ ਕਰਨਾ ਪਿਆ ਵੀ ਕਿਸੇ ਦੇ ਉੱਤੇ ਸ਼ੀਸ਼ਾ ਡਿੱਗ ਕੇ ਕੋਈ ਜਿਹੜਾ ਆ ਜਾਨੀ ਨੁਕਸਾਨ ਨਾ ਹੋ ਜਾਵੇ। ਸੋ ਜਿਹੜੇ ਲੋਕਾਂ ਦੇ ਟਰੀ ਡਿਗੇ ਆ ਉਹ ਤਾਂ ਪੁੱਛੋ ਹੀ ਨਾ ਵੀ ਕਿੰਨੇ ਕਈਆਂ ਦੀਆਂ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਲਿਵਰਮੋਰ ਦੇ ਵਿੱਚ ਘਰਾਂ ਦੀਆਂ ਛੱਤਾਂ ਵੀ ਉੱਡ ਗਈਆਂ। ਜੀ, ਕੈਲ ਟ੍ਰੇਨ ਵਾਲਿਆਂ ਨੇ ਦੱਸਿਆ ਵੀ ਜਿਹੜੀ ਰੇਲ ਦੀ ਪਟੜੀ ਦੇ ਉੱਤੇ ਵੀ ਕਈ ਰੁੱਖ ਜਿਹੜੇ ਉਹ ਡਿੱਗੇ, ਜਿਹਦੇ ਕਰਕੇ ਟ੍ਰੇਨ ਦੇ ਆਵਾਜਾਈ ਦੇ ਵਿੱਚ ਵੀ ਜਿਹੜਾ ਉਹ ਦਾ ਸਾਹਮਣਾ ਕਰਨਾ ਪਿਆ ਹੈ। ਸੋ ਸਥਿਤੀ ਓਵਰਆਲ ਅੱਜ ਦੇ ਦਿਨ ਦੇ ਲਈ ਜਿਹੜੀ ਉਹ ਮਾੜੀ ਰਹੀ। ਆਪਾਂ ਜਿੱਦਾਂ ਪਹਿਲਾਂ ਦੱਸਦੇ ਆ ਰਹੇ ਹਾਂ ਵੀ ਰੁੱਖ ਜਿਹੜੇ ਆਪਣੀਆਂ ਜੜ੍ਹਾਂ ਇੱਕ ਹਿਸਾਬ ਦੇ ਨਾਲ ਛੱਡ ਚੁੱਕੇ ਆ, ਕਿਉਂਕਿ ਮੀਂਹ ਇੰਨਾ ਪਿਆ ਆ ਵੀ ਜਿਹੜੀ ਸੋਇਲ ਆ ਉਹ ਪੂਰੀ ਤਰ੍ਹਾਂ ਸੈਚੂਰੇਟ ਹੋਈ ਆ, ਤੇ ਵੱਡੇ ਰੁੱਖ ਜਿਹੜੇ ਉਹ ਸਭ ਤੋਂ ਜਲਦੀ ਡਿੱਗ ਰਹੇ ਸੀ। ਅਗਲੀ